ਓਕੇ ਜਿੰਦੇ ਮੈਂ ਜਾ ਰਿਹਾ। ਉਹ ਠਹਿਰੋ ਤੇ ਸਹੀ, ਗੱਲ ਤੇ ਸੁਣੋ। ਕਿੱਥੇ ਚੱਲੇ ਹੋ? ਹੁਣ ਕੀ ਗੱਲ ਹੋ ਗਈ? ਕਿੱਥੇ ਚੱਲੇ ਹੋ? ਹੁਣ ਮੈਂ ਕੰਮ ਤੇ ਨਾ ਜਾਵਾਂ? ਕੰਮ ਤੇ ਚੱਲੇ ਹੋ ਤੇ ਹੋਰ ਤੇ ਠਹਿਰੋ ਨਾ, ਕੋਈ ਜ਼ਰੂਰੀ ਗੱਲ ਕਰਨੀ ਹੈ ਤੁਹਾਡੇ ਨਾਲ। ਮੇਰੀ ਗੱਲ ਤੇ ਸੁਣ ਲਓ। ਪਹਿਲੇ ਹੀ ਤੁਸੀਂ ਉੱਠ ਕੇ ਇੱਧਰ ਆਓ ਜ਼ਰਾ। ਅੰਮੀ ਦਾ ਜ਼ਰੂਰੀ ਮੈਸੇਜ ਆਇਆ, ਇੱਧਰ ਆਓ ਜ਼ਰਾ, ਗੱਲ ਸੁਣੋ। ਹੁਣ ਕੀ ਜ਼ਰੂਰੀ ਗੱਲ ਹੈ? ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਜਦੋਂ ਮੈਂ ਕੰਮ ਤੇ ਜਾਂਦਾ ਹੋਵਾਂ ਨਾ, ਮੈਨੂੰ ਰਾਹ 'ਚ ਨਾ ਟੋਕਿਆ ਕਰ। ਤੂੰ ਮੈਨੂੰ ਹਮੇਸ਼ਾ ਕੰਮ ਤੇ ਜਾਂਦਿਆਂ ਟੋਕਣੀ। ਹਾਲੇ ਗਏ ਨਹੀਂ ਤੁਸੀਂ? ਹਾਲੇ ਤੁਹਾਡੇ ਕੰਮ 'ਚ ਜਾਣ 'ਚ ਅੱਧਾ ਘੰਟਾ ਹੈਗਾ। ਉਹ ਮੈਂ ਲੱਥ ਰਿਹਾ ਥੱਲੇ, ਦਫ਼ਤਰ ਲੱਗਣ 'ਚ ਅੱਧਾ ਘੰਟਾ ਹੈਗਾ। ਹਾਂ ਤੇ ਕੋਈ ਗੱਲ ਨਹੀਂ ਨਾ, 5-10 ਮਿੰਟ ਆਪਣੇ ਲਈ ਇੰਨੀਆਂ ਕੋ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਸ਼ੇਰੀ ਕੀ ਕਰਦੇ ਹੋ ਤੁਸੀਂ? ਪਿਛਲੇ ਸਾਲ ਵੀ ਮੈਂ ਕੁਰਬਾਨੀ ਦਿੱਤੀ, 7 ਹਿੱਸੇ ਪਾਏ ਨੇ। ਹੋਰ ਕਿੰਨੀਆਂ ਕੁਰਬਾਨੀਆਂ ਮੈਂ ਦੇ ਦਿਆਂ? 7 ਬੰਦਿਆਂ ਦੀ ਮੈਂ ਇਕੱਲੇ ਨੇ ਕੁਰਬਾਨੀ ਦਿੱਤੀ। ਉਸ ਕੁਰਬਾਨੀ ਦੀ ਗੱਲ ਨਹੀਂ ਕਰ ਰਹੀ। ਹਾਂਜੀ। ਇਹ ਜਿਹੜੀ ਮਤਲਬ ਆਪਣੇ ਵਾਲੀ ਕੁਰਬਾਨੀਆਂ ਹੁੰਦੀਆਂ ਨੇ, ਉਹਨਾਂ ਦੀ ਗੱਲ ਕਰ ਰਹੀ। ਕਿਸੇ ਆਪਣੇ ਲਈ ਮਤਲਬ ਜਿਹੜਾ ਨਹੀਂ ਕੁਰਬਾਨੀ ਕਰਦਾ ਗਿਆ, ਉਹ ਛੱਡੋ ਇਸ ਗੱਲ ਨੂੰ। ਤੁਸੀਂ ਮੈਨੂੰ ਦੱਸੋ, ਇਹ ਅੱਲਾ ਖੈਰ ਕਰੇ, ਜਿਹੜਾ ਤੈਨੂੰ ਖੁਸ਼ੀ ਨਾਲ ਤੂੰ ਮੈਨੂੰ ਕਹਿਣ ਡਈ ਨਾ, ਕੰਮ ਕੋ ਮੈਨੂੰ ਵੱਡਾ ਹੀ ਲੱਗਦਾ ਵਾ। ਤੁਹਾਡੇ ਲਈ ਤੇ ਮਾਮੂਲੀ ਕੰਮ ਏ। ਲੈ ਮੇਰੇ ਲਈ ਮਾਮੂਲੀ ਕੰਮ? ਮੇਰਾ ਬੰਦਾ ਚੌਧਰੀ ਆਦਮੀ ਏ, ਕਿੱਥੇ ਜੀਆਂ 'ਚ ਬਹਿਣ ਉੱਠਣੇ, ਉਹਦਾ ਮਤਲਬ ਗੱਲਬਾਤ ਏ। ਉਹ ਮਤਲਬ ਕਿਤੇ 40 ਬੰਦੇ ਤੇ ਥੱਲੇ ਉਹਦੇ ਕੰਮ ਕਰਦੇ ਨੇ, ਮਤਲਬ ਉਹ ਮੇਰੇ ਬੰਦੇ ਤੇ ਬੋਲੇ 'ਚ ਅਸਰ ਹੀ ਕੋਈ ਨਹੀਂ। ਅੱਜ ਖੈਰ ਤੇ ਹੈ ਨਾ, ਅੱਜ ਆਮਨ ਦੀਆਂ ਤਾਰੀਫਾਂ ਹੋ ਰਹੀਆਂ ਨੇ। ਮੈਂ ਤਾਰੀਫਾਂ ਨਹੀਂ ਕਰ ਰਹੀ, ਮੈਂ ਸੱਚੀ ਮੁੱਚੀ ਕਹਿ ਰਹੀ ਕਿ ਮਤਲਬ ਇੰਨੇ ਕੁ ਹਾਈ ਲੈਵਲ ਦਾ ਮੇਰਾ ਬੰਦਾ ਹੈ ਵੇ ਕਿ ਮਤਲਬ ਇਹੀ ਸਮਝ ਲਓ ਕਿ ਤੁਹਾਡੇ ਨਾਲ ਗੱਲ ਕਰਨ ਲਈ ਮੈਨੂੰ ਟਾਈਮ ਲੈਣਾ ਪੈ ਰਿਹਾ ਨਾ। ਅੱਲਾ ਨਜ਼ਰ ਨਾ ਲੱਗੇ ਤੁਹਾਨੂੰ, ਅੱਲਾ ਨਜ਼ਰ ਨਾ ਲਾਵੇ, ਮਾਂ ਸਦਕੇ ਜਾਵੇ। ਮੇਰੀ ਗੱਲ ਸੁਣੋ। ਹਾਂਜੀ। ਹੁਕਮ ਕਰੋ ਤੁਸੀਂ, ਤੇ ਬਹੁਤੀ ਹੁਣ ਤਾਰੀਫ ਨਾ ਕਰਨਾ, ਕਿਤੇ ਨਜ਼ਰ ਹੀ ਨਾ ਲੱਗ ਜਾਏ। ਮੇਰੀ ਇੱਜ਼ਤ ਇਹਤਰਾਮ। ਹਾਏ ਅੱਲਾ ਰਹਿਮ ਕਰੇ, ਕਿੱਥੇ ਨਜ਼ਰ ਲੱਗਣੀ ਹੈ ਤੁਹਾਨੂੰ? ਲੋ ਜੀ, ਅੱਲਾ ਝੂਠ ਨਾ ਬੁਲਾਵੇ, ਕੰਮ ਕੋ ਵੱਡਾ ਹੀ ਹੋ ਨਹੀਂ ਨਾ। ਮੇਰੀ ਜਿੰਦੇ ਦੱਸ, ਮੇਰੀ ਜਾਨ। ਆਏ ਹਾਏ, ਕੰਮ ਸਾਡੇ ਮਾੜੇ ਲੋਕਾਂ ਲਈ ਵੱਡਾ ਹੈ, ਤੁਹਾਡੇ ਵੱਡੇ ਲੋਕਾਂ ਲਈ ਤੇ ਛੋਟਾ ਜਿੰਨਾ ਕੰਮ ਹੈ। ਤੁਸੀਂ ਤੇ ਇੰਜ ਕਰਕੇ ਆਰਡਰ ਲਾਣਾ ਤੇ ਕੰਮ ਹੋ ਜਾਣਾ। ਉਹ ਤੂੰ ਆਰਡਰ ਲੋ, ਤੂੰ ਦੱਸ ਮੈਨੂੰ ਕੰਮ ਕੀ ਪੈਸਾ ਧੇਲਾ ਚਾਹੀਦਾ ਹੀ? ਅੱਜ ਤੇ ਏਡੇ ਪਿਆਰ ਨਾਲ ਬੋਲਣ ਲਈ। ਪੈਸੇ ਪੂਸੇ ਨਹੀਂ ਬਣੋ ਚਾਹੀਦੇ। ਪੈਸਾ ਅੱਲਾ ਦਾ ਸ਼ੁਕਰ ਹੈ, ਮੇਰਾ ਬੰਦਾ ਬਹੁਤ ਕਮਾਉਂਦਾ। ਅੱਛਾ। ਆਪਣੇ ਬੰਦੇ ਦੇ ਪੈਸੇ ਤੇ ਮੈਂ ਖੂਬ ਯਾਸ਼ੀ ਕਰ ਰਹੀ ਹਾਂ। ਉਹ ਪੈਸੇ ਦੀ ਪ੍ਰੋਬਲਮ ਨਹੀਂ ਹੈ। ਹੋਰ ਕੰਮ ਕੀ ਹੈ ਉਹ ਦੱਸ ਨਾ ਮੇਰੇ। ਇਸ ਗੱਲ ਸੁਣੋ ਨਾ, ਇਹ ਅੰਮੀ ਦਾ ਸੁਬਹ ਆਇਆ ਸੀ ਫੋਨ। ਅੱਛਾ। ਤੇ ਤੁਹਾਨੂੰ ਪਤਾ ਨਾ, ਇੱਕੋ ਗੱਲੋਂ ਅੰਮੀ ਪਰੇਸ਼ਾਨ ਰਹਿੰਦੇ ਨੇ ਜ਼ਿਆਦਾਤਰ। ਕੀ ਗੱਲ? ਕਿ ਸਾਰੇ ਭੈਣਾਂ ਭਰਾ ਵਿਆਹੇ ਗਏ ਨੇ, ਇੱਕੋ ਵਾਹਦ ਛੋਟਾ ਜ਼ੈਗਮ ਰਹਿ ਗਿਆ ਜਿਹਦੀ ਸ਼ਾਦੀ ਤੁਹਾਨੂੰ ਪਤਾ ਨਹੀਂ ਹੋਣ ਡਈ। ਉਹ ਜ਼ੈਗਮ? ਹਾਂ ਮਿੱਠੂ ਆਪਣਾ। ਤੁਹਾਨੂੰ ਪਤਾ ਘਰ ਚੋਂ ਸਾਰਿਆਂ ਦਾ ਛੋਟਾ ਲਾਡਲਾ ਉਹ ਹੀ ਹੈ। ਉਹਨੇ ਜਾਨ ਖਾਦੀ ਪਈ, ਜ਼ਿੱਦ ਕੀਤੀ ਪਿਆ ਕਿ ਮੈਨੂੰ ਮੇਰਾ ਵਿਆਹ ਕਰਾਓ। ਮੈਨੂੰ ਨਹੀਂ ਪਤਾ ਅੰਮੀ, ਮੇਰਾ ਵਿਆਹ ਕਰਾਓ। ਤੇ ਅੰਮੀ ਨੇ ਇਹ ਕੰਮ ਜਿਹੜਾ ਨਾ, ਇਹ ਮੇਰੇ ਜ਼ਿੰਮੇ ਲਾਇਆ। ਦੇਖੋ ਮੇਰੀ ਗੱਲ ਸੁਣੋ, ਅਸੀਂ ਚਾਹੁੰਦੇ ਹਾਂ ਨਾ ਸਾਡੇ ਕੇ ਭੈਣ ਭਰਾ ਖੁਸ਼ ਰਹਿਣ। ਮੈਂ ਚਾਹੁੰਦੀ ਹਾਂ ਕਿ ਕੋਈ ਆਵੇ, ਕੋਈ ਨੂੰਹ ਧੀ ਘਰ ਦੇ ਵਿੱਚ ਮੇਰੇ ਭਰਾ ਨੂੰ ਕੋਈ ਧੋ ਕੇ ਦੇਵੇ, ਪਕਾ ਕੇ ਦੇਵੇ। ਮਤਲਬ ਤੂੰ ਬੇਫਿਕਰ ਹੋ ਜਾ, ਮੇਰੇ ਹੁੰਦਿਆਂ ਤੂੰ ਟੈਨਸ਼ਨ ਕਿਉਂ ਲੈਣੀ? ਤੈਨੂੰ ਤੇ ਮੈਂ ਪਰੇਸ਼ਾਨ ਵੇਖ ਹੀ ਨਹੀਂ ਨਾ ਸਕਦਾ। ਮੇਰੀ ਇਹ ਸ਼ਦਾਨੀ ਇਹ ਪਤਾ ਸੀ, ਮੈਨੂੰ ਪਤਾ ਸੀ ਕਿ ਤੁਹਾਨੂੰ ਮੈਂ ਕੰਮ ਕਹਿਣਾ ਤੇ ਇੰਜ ਮਸਲਾ ਮੇਰਾ ਹੱਲ ਹੋਣਾ ਹੈ। ਅੱਛਾ, ਹੁਣ ਗੱਲ ਪਤਾ ਕੀ ਹੈ? ਹਾਂਜੀ। ਕਿ ਉਹਨੂੰ ਜ਼ਰਾ ਨਾ ਬੜਾ ਰੈਡੀ ਸ਼ੈਡੀ ਕਰਨਾ ਪੈਣਾ ਵਾ ਰਿਸ਼ਤੇ ਵਾਸਤੇ। ਉਹਨੂੰ ਜ਼ਰਾ ਨਾ ਇਹ ਪੂਰਾ ਪੇਂਟ ਪੂੰਟ ਕਰਨਾ ਪੈਣਾ ਵਾ। ਉਹ ਕਰ ਲਾਂਗੇ। ਜ਼ੈਗਾ ਮੈਨੂੰ ਨਾ, ਤੈਨੂੰ ਪਤਾ ਨਹੀਂ ਨਾ, ਉਹਦੀ ਤੇ ਸਾਰਿਆਂ ਨਾਲੋਂ ਪਹਿਲੇ ਤੇ ਉਹਦੀ ਮੁਸ਼ਕ ਮਾਰ ਦੇਖ ਨਾ। ਹੁਣ ਰਿਸ਼ਤਾ ਮੈਂ ਐਵੇਂ ਹੀ ਕਰਾਉਣਾ ਵਾ, ਤੇ ਤੈਨੂੰ ਪਤਾ ਮੇਰਾ ਉੱਠਣ ਬਹਿਣ ਅੱਛੇ ਲੋਕ ਹੈ ਜੀ, ਤੇ ਮੈਂ ਅੱਛਾ ਹੀ ਰਿਸ਼ਤਾ ਕਰਾਉਣ ਦੀ ਕੋਸ਼ਿਸ਼। ਮੇਰੀ ਗੱਲ ਸੁਣੋ ਨਾ, ਮੁਸ਼ਕ ਦੀ ਤੁਸੀਂ ਟੈਨਸ਼ਨ ਨਾ ਲਓ। ਕੋਈ 150 ਪਰਫਿਊਮ ਤੇ ਤੁਹਾਡੀ ਅਲਮਾਰੀ 'ਚ ਪਿਆ, ਤੇ 2 4 5 10 ਉਹਨੂੰ ਦੇ ਵੀ ਦਿਓਗੇ ਤੇ ਕਿਹੜਾ ਤੁਹਾਨੂੰ ਫਰਕ ਪੈ ਜਾਣਾ? ਜਿਹੜੇ ਮੇਰੇ ਕੋਲ ਪਰਫਿਊਮ ਪਏ ਨੇ ਨਾ, ਹਾਂ, ਉਹ ਮੁਸ਼ਕ ਮਾਰਨ ਵਾਲੇ ਨਹੀਂ ਨੇ। ਇਹ ਮੁਸ਼ਕ ਮਾਰਨ ਵਾਲਾ ਚਾਹੀਦਾ। ਪਹਿਲੇ ਤਾਂ ਤੂੰ ਮੁਸ਼ਕ ਕਫੂਰ ਲੈ ਕੇ ਕੁੱਟ, ਉਹਦੇ ਵਿੱਚ ਪਾ ਬਲੀਚ ਥੋੜੀ, ਉਹਦੇ 'ਚ ਪਾ ਨਾਲ ਵੈਜ਼ਲੀਨ, ਉਹਦਾ ਮਿਕਸਚਰ ਬਣਾ। ਅੱਛਾ। ਉਹਨੂੰ ਦੇ, ਉਹਨੂੰ ਕਹਿ ਆਪਣੀ ਅੰਮੀ ਨੂੰ ਕਹੀ ਜਾਂ ਵੱਡੇ ਭਰਾ ਨੂੰ ਰੋਜ਼ ਉਹਨੂੰ ਜਿਹੜਾ ਨਾ ਮਾਲਿਸ਼ ਕਰੇ ਹੁੰਦੀ, ਫਿਰ ਉਹਦੀ ਮੁਸ਼ਕ ਵੀ ਜਾਣੀ ਹੈ ਤੇ ਹਲਕਾ ਜਿਹਾ ਉਹਦਾ ਰੰਗ ਨਿਖਰਨਾ ਹੈ। ਕੀ ਪੇ ਕਰਦੇ ਹੋ ਤੁਸੀਂ? ਮਤਲਬ ਬਾਜੇ ਐਲੋ ਆ ਹੀ ਗਿਆ। ਵਾਹ ਸਦਕੇ ਜਾਵੇ ਜੀਉੜ ਚੁੱਕਿਆ। ਹਾਏ ਇਹ ਕੀ ਹੈ? ਭੈਣਾਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ। ਹਾਏ ਜਲੇਬੀਆਂ। ਵਾਹ ਪੁੱਤਰ, ਕਿਆ ਬਾਤ ਹੈ। ਤੇ ਇਹ 2 ਕਿਲੋ ਛੋਟਾ ਗੋਸ਼ਤ ਲੈ ਹੁੰਦਾ ਤੇ ਉਹ ਕੀ ਸੀ ਭੈਣਾਂ ਦੇ ਘਰ ਖਾਲੀ? ਮੂੰਹ ਮਿੱਠਾ ਕਰੋ, ਹੈਂ? ਮੂੰਹ ਮਿੱਠਾ ਕਰੋ ਬਾਤੇ। ਦੇਖੇ ਕਿੰਨਾ ਚੱਜ ਏ ਮੇਰੇ ਭਰਾ ਨੂੰ, ਭੈਣਾਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ। ਹਾਂਜੀ, ਨਹੀਂ ਬੜਾ ਜਾਜਾ, ਬੜਾ ਜਾਜਾ। ਉਤੋਂ ਕਹਿੰਦਾ ਮੂੰਹ ਮਿੱਠਾ ਕਰੋ। ਜਿਹੜੇ ਹੱਥਾਂ ਨਾਲ ਤੂੰ ਲਿਆਇਆ ਮੂੰਹ ਕੌੜਾ ਹੀ ਹੋਣਾ ਹੀ। ਮੰਨਦਾ ਮੇਰੀ ਗੱਲ? ਬਾਜੇ ਵੇਖ ਲੋ, ਭਾਈ ਦੇ ਮਜ਼ਾਕ ਨਹੀਂ ਮੁੱਕਦੇ ਨਾ। ਮਜ਼ਾਕ ਕਰ ਨਾ, ਸਦਕੇ ਜਾਏ। ਇੱਥੇ ਆ ਤੂੰ ਮੇਰੇ ਕੋਲ, ਮੇਰਾ ਚੰਨ ਵਰਗਾ ਭਰਾ ਹੈ। ਇੱਥੇ ਆ ਮੇਰੇ ਕੋਲ। ਇੱਥੇ ਕੋਈ ਨਾ ਕਪੜਾ ਵਿਛਾ ਲਾ। ਕੱਪੜਾ ਕੀ ਮਤਲਬ? ਸੋਫੇ ਦਾ ਰੰਗ ਕਾਲਾ ਹੋ ਜਾਣਾ, ਰੰਗ ਛੱਡਦਾ ਵਾ ਤੇਰਾ ਭਰਾ। ਨਾ ਕਰਿਆ ਕਰੋ ਸ਼ੇਰੀ, ਤੁਸੀਂ ਨਾ ਕਰਿਆ ਕਰੋ। ਹੋਰ ਸੁਣਾ। ਗੱਲ ਕੀਤੀ ਭਾਈ ਨਾਲ ਰਿਸ਼ਤੇ ਦੀ? ਵੀ ਗੱਲ ਚੱਲ ਰਹੀ। ਕੀ ਗੱਲਾਂ ਹੋ ਰਹੀਆਂ ਨੇ? ਉਹ ਇਹੀ ਪੁੱਛ ਰਿਹਾ ਸੀ ਕਿ ਵੀ ਮਤਲਬ ਕੀ ਗੱਪਸ਼ਪ ਹੋ ਰਹੀ ਹੈ, ਭਾਈ ਦੇ ਨਾਲ ਕੋਈ ਗੱਲਬਾਤ ਛੇੜੀ ਤੁਸੀਂ? ਤੇ ਮੈਂ ਕਹਿ ਰਹੀ ਸੀ, ਮੈਂ ਕਿਹਾ ਉਹੀ ਗੱਲ ਕਰ ਰਹੀ ਹਾਂ ਮੈਂ।
ਵੇਖੋ ਹੋ ਵਾਲਾ ਹਾਏ ਚੰਨ ਵਰਗਾ ਮੇਰਾ ਭਰਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਇਹਦੇ ਕੈਲਸ਼ੀਅਮ ਦੀ ਕਮੀ ਹੈ ਬਸ, ਨਾਲੇ ਚਿਟਿਆਈ ਦੀ ਕਮੀ ਥੋੜੀ ਜੀ। ਵੈਸੇ ਤਾਂ ਰਿਸ਼ਤਾ ਬੰਨੇ ਹੀ ਪਿਆ ਵਾ, ਕੀ ਅਗਰ ਇਹ ਦੋਵੇਂ ਚੀਜ਼ਾਂ ਹੋ ਜਾਣ ਨਾ ਓਕੇ ਤੇ ਰਿਸ਼ਤਾ ਓਕੇ ਆ। ਰੰਗ ਚਿੱਟਾ ਕਰਨਾ ਕੋਈ ਔਖਾ ਕੰਮ ਨਹੀਂ, ਤੁਸੀਂ ਰਿਸ਼ਤਾ ਫਾਈਨਲ ਕਰੋ, ਰੰਗ ਚਿੱਟਾ ਇਹ ਤਾਂ ਮੈਂ ਆਪ ਕਰ ਲਾਂਗੀ। ਨਹੀਂ ਫਿਕਰ ਹੋ ਜਾਓ ਤੂੰ ਐਂ ਕਰਨਾ, ਇਹਨੂੰ ਕੋਰਸ ਕਰਾ ਫਾਇਦਾ ਬਿਊਟੀ ਕਰੀਮ ਦਾ, ਫਾਇਜ਼ਾ ਬਿਊਟੀਫੁਲ ਫਾਇਦਾ ਬਿਊਟੀ ਕਰੀਮ ਲਾ, ਸੋਚਣ ਨਾਲ ਰੰਗ ਬਹੁਤ ਚਿੱਟਾ ਉਹਦਾ ਰਿਜ਼ਲਟ ਪਤਾ ਕਿੰਨਾ ਅੱਛਾ ਹੈ, ਐ ਹੀ ਠੀਕ। ਵਿਆਹ ਤੋਂ ਪਹਿਲੇ ਤੂੰ ਵੀ ਤੇ ਉਹੀ ਲਾਈ ਇੰਜ ਰਿਸ਼ਾ ਤੂੰ ਵੀ ਹਾਏ ਹਾਏ ਲੋਕਾਂ ਨੂੰ ਤੇ ਨਾ ਦੱਸੋ ਕਿ ਉਹੀ ਬੁਲਾਈ ਮੈਂ। ਨਹੀਂ ਦੱਸਦਾ। ਬਾਜੀ ਮੈਂ ਫੇਸ਼ੀਅਲ ਕਰਾ ਲਾਂਗਾ। ਹਾਂ ਲੋ ਤੇਰਾ ਉਹ ਤੁਹਾਡਾ ਨਹੀਂ ਉਹ ਹੈਗਾ ਉਹ ਸਲੂਨ, ਉਹ ਆਪਣਾ ਉਹ ਜਿੱਥੇ ਤੁਸੀਂ ਜਾਂਦੇ ਨਹੀਂ ਉਹ ਮੇਰਾ ਦੋਸਤ ਹੈ, ਉਹ ਵਿਸਕੀ ਹੇਅਰ ਸਲੂਨ। ਤੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਿਸਕੀ ਨਹੀਂ VICKI ਉਹ ਵੀ ਵਿਸਕੀ ਨਹੀਂ। ਉਹ ਵੀ ਉਸੇ ਹੇਅਰ ਸਲੂਨ ਤੇ ਜਾ ਕੇ ਉਹਨੂੰ ਕਹਿ ਦੇਣਾ ਨਾ, ਤੁਸੀਂ ਜਦੋਂ ਉਹਨੂੰ ਸਪੈਸ਼ਲ ਕਹੋਗੇ ਨਾ ਕਿ ਸਪੈਸ਼ਲ ਦੂਲਾ ਤਿਆਰ ਕਰਨਾ, ਤੇ ਫਿਰ ਉਹ ਮਤਲਬ ਪੂਰੇ ਸਪੈਸ਼ਲ ਤਰੀਕੇ ਨਾਲ। ਨੇ ਹਾਲੀ ਤੇ ਰਿਸ਼ਤੇ ਦੀ ਗੱਲ ਹੁੰਦੀ, ਤੂੰ ਤੇ ਦੂਲਾ ਤਿਆਰ ਕਰਾਉਣ ਟੁਰ ਪਈ। ਹਾਏ ਨਾਲੇ ਜਿੰਜ ਦਾ ਰਿਸ਼ਤਾ ਤੂੰ ਕਹਿੰਦੀ ਹੈ ਨਾ, ਹਾਂ ਉਹ ਜੇ ਰਿਸ਼ਤੇ ਵਾਲਿਆਂ ਨੂੰ ਮੈਂ ਤੇਰੇ ਭਰਾ ਦੀ ਫੋਟੋ ਜਦੋਂ ਵਹਾਨਾ ਨਾ, ਹਾਂ। ਉਦੋਂ ਇਹ ਜਵਾਬ ਦੇ ਦਿੰਦੇ ਆ। ਕੀ ਮਤਲਬ? ਜਵਾਬ ਦੇ ਦਿੰਦੇ ਆ, ਕਿਉਂ ਕੀ ਗੱਲ ਹੋ ਪਸੰਦ ਹੀ ਨਹੀਂ ਆਉਂਦਾ। ਲੈ ਕਿਉਂ ਪਸੰਦ ਨਹੀਂ ਆਣ? ਵੇਖੋ ਤੇ ਸਹੀ, ਹੀਰਾ ਹੈ ਹੀਰਾ ਮੇਰਾ ਭਰਾ, ਆਹੋ ਹੀਰਾ ਵਾ, ਉਹ ਜੀ ਮਤਲਬ ਕਾਲਾ ਜਿਹਾ ਵਾ, ਕਾਲਾ ਜਿਹਾ। ਤੇ ਤੁਹਾਨੂੰ ਪਤਾ ਬਲੈਕ ਕਲਰ ਦੇ ਵਿੱਚ ਕਿੰਨੀ ਕਸ਼, ਬਲੈਕ ਡਾਇਮੰਡ, ਹਾਂ ਬਲੈਕ ਕੋਬਰਾ, ਬਲੈਕਬੈਰੀ, ਇਹ ਬਲੈਕਬੈਰੀ, ਇਹ ਗੂੰਗੀ ਬੈਰੀ, ਇਹਨੂੰ ਲੱਭਣੀ ਬਾਜੀ ਸ਼ਾਦੀ ਵਾਲੇ ਦਿਨ ਪੁੱਤਰ ਪੈਂਟ ਕੋਟ ਆਏ ਨਹੀਂ ਪੈਂਟ ਕੋਟ ਨਹੀਂ, ਸ਼ੇਰਵਾਨੀ ਲੌਂਗ ਸ਼ੇਰਵਾਨੀ, ਠੀਕ ਹੈ, ਉੱਪਰ ਪੁੱਲਾ, ਗਲੇ 'ਚ ਹਾਰ ਉਹ ਪਾਣਾ ਹੈ। ਤੇ ਭਾਈ ਨਾਲ ਗੱਲ ਕੀਤੀ ਨਾ ਤੁਸੀਂ, ਨਾ ਹਾਰ ਉਹ ਪਾਣਾ ਹੈ ਮੇਰੇ ਭਰਾ, ਉਹ ਜਿਹੜਾ ਮਤਲਬ ਇੰਜ ਖੜਾ ਹੋਏਗਾ ਨਾ ਇੰਜ, ਤੇ ਇੱਥੋਂ ਇੰਜ ਗਲੇ 'ਚੋਂ ਇੱਥੋਂ ਇੰਜ ਤੋੜ ਕੋ ਤਕਰੀਬਨ ਕੋ 2-4-5 ਕਿਲੋਮੀਟਰ ਨਾ ਨੋਟਾਂ ਦਾ ਹਾਰ ਉਹ ਹਾਰ ਪਾਣਾ ਮੇਰੇ ਭਰਾ ਨੂੰ। ਨਾਲ ਪਹਿਲੇ ਪਟਾ ਪਾਉਣਾ, ਉਸ ਤੋਂ ਬਾਅਦ ਹਾਰ ਪਾ ਕੇ ਲਮਕਾ ਕੇ ਤੇ ਉਹ ਉੱਥੇ ਬੰਦਿਆਂ ਨੂੰ ਬਣਾਉਣਾ, ਇਹ ਜਾਵੇ ਨਾ ਕਿਧਰੇ। ਕੀ ਕਰ ਰਹੇ ਨੇ ਮਜ਼ਾਕ ਕਰ ਰਹੇ, ਤੈਨੂੰ ਪਤਾ ਤੇ ਹੈ ਆਪਣੇ ਭਾਈ ਦੀ ਆਦਤ ਆ। ਉਹਨਾਂ ਕੋਲ ਲੜਕੀ ਸੋਹਣੀ ਹੋਵੇ, ਜਰਾ ਰਿਸ਼ਤੇਦਾਰ ਜਮੂਨ ਨਾਲ ਸਾਡਾ ਕਾਲਾ ਹੋਵੇ। ਨਹੀਂ ਮੈਂ ਡਿਮਾਂਡਾਂ ਦੱਸਦੀਆਂ ਨੇ, ਮੈਂ ਕਿਹਾ ਕੁੜੀ 100% ਸੋਹਣੀ ਹੋਵੇ ਬਸ। ਮਿੱਠਾ ਕਰੋ ਜਲੇਬੀਆਂ। ਹਲੇ ਤੇ ਗੱਲ ਚੱਲ ਰਹੀ ਹੈ, ਠਹਿਰ ਮੂੰਹ ਮਿੱਠਾ ਕਰਾ ਕੇ ਭੇਜਾਂਗੇ। ਮੇਰੀ ਫੋਟੋ ਤੇ ਵਿਖਾਓ ਹੈ ਤੇ ਮੇਰੀ ਗੱਲ ਸੁਣੋ ਨਾ, ਜਿਹੜੀ ਕੁੜੀ ਦੀ ਫੋਟੋ ਹੈ ਤੇ ਪੁੱਤਰ ਸਾਡੀ ਤੇ ਗੱਲ ਹੋ ਰਹੀ ਏ, ਤੂੰ ਤੇ ਵਿਆਹ ਤੱਕ ਟੁਰ ਗਿਆ, ਪੈਂਟ ਕੋਟ ਵੀ ਪਾਣ ਡਿਆ ਵਾ, ਹਾਲੀ ਉੱਥੇ ਤੱਕ ਤੇਰੀ ਪਹੁੰਚ ਨਹੀਂ ਹੋਈ। ਮਾਮਾ ਕਹਿੰਦੇ ਤੇ ਗੱਲ ਕਰ ਰਹੇ ਆ, ਮਾਮਾ ਕਹਿੰਦੇ ਤਿਆਰੀਆਂ ਤੇ ਪਹਿਲੇ ਕਰਦੀਆਂ। ਹਾਂ ਬਿਲਕੁਲ ਹਾਂ ਤਿਆਰੀਆਂ ਕਰ ਲਾ, ਮੈਂ ਤੇ ਆਇਆ ਆਰਡਰ। ਅੱਛਾ ਮਤਲਬ ਮੈਂ ਕਿਹਾ 6 ਫੁੱਟ ਡੂੰਗੀ ਰੱਖਣੀ ਹੈ ਇਹਦੀ, ਹਾਂਜੀ ਬਰਾਤ ਇਹਦੀ 6 ਫੁੱਟ ਡੂੰਗੀ ਰੱਖਣੀ ਹੈ। ਉਹ ਜਿਹੜਾ ਅੱਛਾ ਉਹ ਜਿਹੜਾ ਉਹਦੇ 6 ਫੁੱਟ ਡੂੰਗੀ ਰੱਖਣੀ, 6.5 ਫੁੱਟ ਲੰਬੀ ਰੱਖਣੀ ਹੈ। ਵਾਜਿਆਂ ਦੇ ਨਾਲ ਵਾਜਿਆਂ ਦੇ ਨਾਲ ਮਤਲਬ ਦਫਨਾਵਾਂਗੇ ਤੇ। ਹਾਂ ਕੀ ਅੱਛਾ ਉਹ ਜਿਹੜਾ ਬੇਸਮੈਂਟ 'ਚ ਜਿਹੜਾ ਸ਼ਾਦੀ ਵਾਲੇ ਉਹਦੀ ਗੱਲ ਕਰ ਰਹੇ ਹੋ? ਉਹਦੀ ਕਰ ਰਿਹਾ ਥੱਲੇ ਗੱਲ ਕਰ ਰਹੇ ਹੋ ਉਹ ਜਿਹੜਾ ਵੱਡਾ ਚਿੱਟਾ ਤੇਰੇ ਨੂੰ ਪਵਾਉਣਾ ਵਾ, ਉੱਤੇ ਹਾਰ ਵੀ ਪਾਉਣੇ ਆ ਤੈਨੂੰ। ਹਾਂਜੀ ਐ 2 ਬੰਦੇ 4 ਚੋਕੇ ਲਿਆਣਗੇ, 2 ਲੰਮਾ ਪਾਉਣਗੇ। ਕੀ ਕਹਿ ਰਹੇ ਬਾਜੀ ਕਿਉਂ ਨਹੀਂ ਰਿਸ਼ਤਾ ਪਾਣ ਰੀਚਾ ਹਾਂ ਦੀ ਰਿਸ਼ਤੇ ਦੀ ਗੱਲ ਤੇ ਹੁੰਦਾ ਨਾ, ਮੈਂ ਇਹਨੂੰ ਬੱਚੇ ਦਾ ਦਿਲ ਤੋੜਨਾ ਤੁਸੀਂ। ਇਹ ਬੱਚਾ ਵਾ, ਇਹਦਾ ਦਿਲ ਟੁੱਟਦਾ ਵਾ, ਬਾਜੀ ਕੀ ਚੀਜ਼ ਪਈ ਖਾਣ ਨੂੰ ਫਰਿੱਜ ਜ਼ਹਿਰ ਪਿਆ ਖਾਣਾ ਹੀ ਮਾਂ ਸਦਕੇ ਜਾ ਜ਼ਹਿਰ ਖਵਾ ਲਓ, ਕੀ ਕਰਦੇ ਹੋ ਗਏ? ਪੀ ਲਓ ਖਾਣ ਨੂੰ ਤਾਂ ਕੋਈ ਨਹੀਂ, ਪੀ ਲਓ। ਜੂਸ ਪਿਆ ਮਿਲਕ ਸ਼ੇਕ ਜੂਸ ਪੀਣਾ ਮਿਲਕ ਸ਼ੇਕ ਹੈ ਮਿਲਕ ਸ਼ੇਕ ਪਿਆ ਮਿਲਕ ਲਿਆ ਦੇਣਾ ਤੇ ਸ਼ੇਪ ਐ ਕਰ ਲੈ, ਮਿਲਨ ਸ਼ੇਕ ਹੁੰਦਾ ਓਏ, ਤੈਨੂੰ ਇਹ ਨਹੀਂ ਪਤਾ ਫਰੈਸ਼ ਪਿਆਣਾ ਨਹੀਂ ਹੈ, ਤੇਰੀ ਦੀ ਇਹਨੂੰ ਡਟੋਲ ਪਿਆ, ਕਿ ਇਹਨੂੰ ਇਹਦਾ ਅੰਦਰ ਸਾਫ਼ ਹੋਵੇ। ਭਾਈ ਕਰ ਚਾਹਨੀ ਹੈ ਨਾ ਸੀ, ਤੂੰ ਚਾਹਨੀ ਇਹਦਾ ਰਿਸ਼ਤਾ ਹੋਵੇ, ਹਾਂ ਪਹਿਲੇ ਇਹਦਾ ਰੰਗ ਥੋੜਾ ਠੀਕ ਕਰ, ਠੀਕ ਰੰਗੂ ਤਾਂ ਠੀਕ ਹੈ, ਰੱਬ ਨੂੰ ਕੁਛ ਨਹੀਂ ਹੈ। ਇਹਨੂੰ ਫੇਸ਼ੀਅਲ ਕਰਾ, ਕਿਨੂੰ ਇਹਨੂੰ ਫੇਸ਼ੀਅਲ ਕਰਾ। ਕਿੰਨੇ ਕ ਕਰਾ ਲਵਾਂਗੀ ਮੈਂ? ਮਤਲਬ ਕਿੰਨੇ ਨਹੀਂ ਨਾ ਫਰਕ ਪਿਆ, ਮਤਲਬ ਕਿੰਨੇ ਕ ਕਰਾਵਾਂ ਜਿਹਦੇ ਨਾਲ ਫਰਕ ਪੈ ਜਾਏਗਾ? ਮੈਂ ਕਹਾਂ 10-15 ਫਿਟ ਕਰਾਏਂਗੀ ਤੇ ਤੁਸੀਂ ਗੱਲ ਫਾਈਨਲ ਕਰੋ। 10-15 ਸਕਰਾਬ ਨਹੀਂ ਹੋਣਾ ਤੇਰਾ, ਸਕਰਾਬ ਨਾਲ ਕੰਮ ਹੀ ਨਹੀਂ ਚੱਲਣਾ। ਆ ਮੇਰੀ ਗੱਲ ਸੁਣ, ਉਥੋਂ ਲੈ ਰੇਗਮਾਨ ਤੇ ਸਰਮ ਪਾਣੀ ਪਾ ਕੇ ਨਾ ਤੇ ਇਹਦਾ ਮੂੰਹ ਵੀ ਡਬੋ ਦੇ, ਨਾਲ ਪਾ ਹਲਕਾ ਜਿਹਾ ਤੇਜ਼ਾਬ। ਅੱਛਾ ਸਵੇਰੇ ਉੱਠ ਕੇ ਨਾ ਮੈਂ ਆਪ ਫਿਸ਼ਰ ਦੀ ਵੀ ਲੋੜ, ਮੈਂ ਆਪ ਕਰਕੇ ਰੇਗਮਾਨ ਮਾਰਾਂਗਾ ਨਾ, ਇਹਦੀ ਛਟਾਈ ਹਲਕੀ ਜਿਹੀ ਬਾਹਰ ਆ ਜਾਣੀ। ਮੈਂ ਤੁਹਾਨੂੰ ਦੱਸ ਬਾਜੇ ਤੇ ਸੰਗਾਲ ਲੱਥ ਜਾਏਗਾ। ਸੰਗਾਰ ਜਿੰਨਾ ਵੀ ਹੈ ਨਾ ਲੱਸ ਜਾਣਾ ਵਾ। ਕਰਾ ਲੈ, ਮੈਂ ਤੇ ਕਹਿੰਦੀ ਮੂੰਹ ਹੀ ਚਿੱਟਾ ਕਰਨਾ ਹੈ ਨਾ। ਬਾਜੀ ਚ ਲੈ ਜਾਣਾ ਏਦਾਂ ਮੂੰਹ ਕੀ ਕਰਦੇ ਭਾਈ ਨੂੰ ਕਿਉਂ ਨਹੀਂ ਸਮਝਾਉਂਦੇ? ਨਹੀਂ ਕਿਉਂ ਛਿਲਿਆ ਜਾਣਾ, ਕਿ ਮਤਲਬ ਤੇਰੇ ਭਾਈ ਨੇ ਉਹ ਕੋਈ ਤੇਰੇ ਦੁਸ਼ਮਣ ਤੇ ਨਹੀਂ ਨੇ, ਤੇਰੇ ਬਾਰੇ ਚ ਕੋਈ ਅੱਛਾ ਹੀ ਸੋਚੇ। ਉਹ ਨਹੀਂ ਛੱਡ, ਮੇਰੀ ਗੱਲ ਸੁਣ। ਅੱਛਾ ਮੇਰੀ ਮੇਰੇ ਹੱਥ ਲੱਭਣੀ ਹੈ ਨਾ ਰੇਂਜ ਦੀ ਕੁੜੀ। ਹਾਂ ਮੈਂ ਤੈਨੂੰ ਅੱਗੇ ਵੀ ਦੱਸਣ ਡਿਆ ਕਿ ਇੰਜ ਦੇ ਰਿਸ਼ਤੇ ਨੂੰ ਜਦੋਂ ਵੀ ਮੈਂ ਹਾਈ ਫੋਟੋ ਨਾ ਹੀ ਹੋਈ ਨਾ, ਜਿਸ ਤਰ੍ਹਾਂ ਦਾ ਬਾਜੀ ਕਹਿੰਦੇ ਨਾ ਰਿਸ਼ਤਾ, ਹਾਂ ਉਹਦੇ ਤੋਂ 10% ਕਾਲੇ ਵੀ ਹੋ ਜਾਏ ਤੇ ਕੋਈ ਗੱਲ ਨਹੀਂ, ਚੱਲ ਜਾਏਗੀ। ਐ ਹੋਈ ਨਾ ਹੁਣ ਕੋਈ ਰਸਦੀ ਮਿਲਦੀ ਗੱਲ ਹੈ ਨਾ, ਕਿ 10% ਘੱਟ ਵੀ ਹੋਈ ਕਾਲੀ ਤੇ ਚੱਲੇ। ਐ ਹੁਣ ਮੈਨੂੰ ਕੋਈ ਸਮਝ ਹੀ ਇਹ ਬਸ ਇੱਕ ਗੱਲ ਮੇਰੀ ਜ਼ੇਨ 'ਚ ਰੱਖਣਾ, ਕੁੜੀ ਜਿੱਦਾਂ ਦੀ ਮਰਜ਼ੀ ਹੋਵੇ, ਲੇਕਿਨ ਮੇਰੇ ਭਰਾ ਨਾਲ ਉਹ ਤਕਰੀਬਨ
ਥੋੜੀ ਘੱਟ ਸੋਹਣੀ ਹੋਵੇ ਜ਼ੀਨ ਚ ਰੱਖਣਾ, ਥੋੜੀਆਂ ਨਹੀਂ ਜ਼ਿਆਦਾ ਸੋਹਣੀ ਨਾ ਜ਼ਿਆਦਾ ਸੋਹਣੀ ਨਾ ਹੋਵੇ, ਮੇਰੇ ਭਰਾ ਨਾਲੋਂ ਘੱਟ ਹੋਵੇ। ਮੈਂ ਕਹਿੰਦੀ ਹਾਂ ਕਿ ਉਹ ਮਤਲਬ ਚੰਨ ਸੂਰਜ ਨਹੀਂ ਲੱਗੇ, ਮੇਰਾ ਭਰਾ ਕੋਲ ਖਲੋਤਾ ਸੂਰਜ ਲੱਗੇ। ਬਾਜੀ ਦੀ ਬਾਹਰ ਜਾਈਏ ਤੇ ਲੋਕ ਕਹਿਣ ਕਿੰਨੀ ਸੋਹਣੀ ਜੋੜੀ ਆ ਯਾਰ। ਮਾਰ ਸਦਕੀ ਜਾਏ, ਮੈਨੂੰ ਤਾਂ ਹੁਣੇ ਸੋਚ ਕੇ ਨਾ ਭਾਈ ਜੇ ਤੁਸੀਂ ਪਾਰਕ ਜਾਣਾ ਲੋਕਾਂ ਕਹਿਣਾ ਕਿੰਨੀ ਸੋਹਣੀ ਜੋੜੀ ਜਾ ਰਹੀ ਆ ਅੱਲਾ ਨਸੀਬ। ਅੱਛਾ, ਤੇ ਉਹ ਮਤਲਬ ਜਿਹੜੀ ਕੁੜੀ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਕੀ ਉਹਦਾ ਮਤਲਬ ਕੀ, ਉਹ ਕੀ ਮਸਲਾ ਕੀ ਹੈ? ਹੁਣ ਮੈਂ ਕੀ ਦੱਸਦਾ, ਕੀ ਕਰਦਾ, ਕੰਮ ਕੀ ਕਰਦਾ? ਹਾਏ ਕੰਮ ਤੁਹਾਨੂੰ ਨਹੀਂ ਪਤਾ? ਲੈ ਦੱਸਿਆ ਨਹੀਂ ਉਹ ਭਾਈ ਨੂੰ? ਦੱਸਿਆ ਮੈਂ ਕੰਪਿਊਟਰ ਤੇ ਬੈਠਾ ਹੁਣ। ਉਹ ਬਸ ਤੋੜੇਗਾ ਕੰਪਿਊਟਰ ਵੀ ਘਰ ਦਾ ਤੋੜੇਗਾ, ਉੱਤੇ ਹੀ ਬੈਠਾ ਹੁੰਦਾ। ਉਹ ਸ਼ੇਰੀ ਜੀ ਕੰਪਿਊਟਰ ਦੇ ਉੱਤੇ ਬੈਠਾ ਨਹੀਂ, ਮਤਲਬ ਉਹ ਫੂਡ ਵਲੌਗਿੰਗ ਕਰ ਰਹੇ ਹੈ। ਤੁਹਾਨੂੰ ਪਤਾ ਲੱਖਾਂ ਫਾਲੋਅਰ ਨੇ ਉਹਦੇ। ਹਾਂਜੀ, ਇੱਕ ਫੋਟੋ ਪਾਉਂਦਾ ਹੈ ਨਾ ਤੇ 10 ਮਿੰਟ ਦੇ ਵਿੱਚ 5000 ਲਾਈਕ ਆਂਦੇ ਨੇ ਉਹਨੂੰ। ਹਾਂ, ਇਹ ਸੋਹਣੀ, ਇਹ ਮੱਖਣੀ, ਇਹ ਚੀਟੀ, ਇਹ ਉਹਦੇ ਥੱਲੇ ਕਮੈਂਟਸ ਵੀ ਜ਼ਰਾ ਪੜ ਲਿਆ ਕਰ। ਕਮੈਂਟਸ ਨਹੀਂ ਨਾ ਤੁਹਾਨੂੰ ਪਤਾ ਪੜ ਲੋਕ ਜਿਹੜਾ ਨਹੀਂ ਅੱਜ ਲੈ ਪਿਆ ਪਾਉਂਗਾ ਐਸਾ ਗੱਲ ਤਾਂ ਮਿੱਟੀ ਪਾਓ। ਹਾਂ, ਰਿਸ਼ਤਾ ਇੱਕ ਮੇਰੇ ਕੋਲ ਹੈ। ਕਿਹੜਾ? ਉਹ ਕੋਈ ਕਹਿ ਰਹੀ ਨਾ, ਮੈਨੂੰ ਦੱਸੋ ਕੀ ਮਸਲਾ ਕੀ ਹੈ ਉਹਦੇ? ਰਿਸ਼ਤਾ ਕੁੜੀ ਅੱਛੀ ਹੈ, ਅੱਛਾ ਸੋਹਣੀ ਹੈ, ਹੈ, ਗੋਰੀ ਚਿੱਟੀ, ਠੀਕ ਹੈ, ਸੁਲਝੀ ਵੀ ਆ, ਵੈਰੀ ਸਮਝਦਾਰ ਵੀ ਆ, ਪੜ੍ਹੀ ਲਿਖੀ ਵੀ ਆ। ਠੀਕ ਆ, ਲੇਕਿਨ ਇੱਕ ਮਸਲਾ ਕੀ ਮਸਲਾ ਕੀ ਹੈ? ਇਹ ਤਾਂ ਤੁਸੀਂ ਦੋਵੇਂ ਭੈਣ ਭਰਾ ਮੇਰੇ ਨਾਲ ਲੜਾ ਨਾ ਪਈਓ, ਮੈਂ ਦੱਸਣਾ ਤੁਹਾਨੂੰ। ਨਹੀਂ, ਮੇਰੀ ਗੱਲ ਸੁਣੋ ਨਾ, ਆਪਸ ਚ ਬਹਿ ਕੇ ਗੱਲ ਕਰਨ ਦਾ ਮਕਸਦ ਇਹ ਹੀ ਹੁੰਦਾ ਕਿ ਮਤਲਬ ਕੋ ਮਸਲਾ ਮਸੈਲ ਜਿਹੜਾ ਹੱਲ ਕਰ ਲਈ ਆਪਸ ਚ ਬਹਿ ਕੇ। ਅੜ ਲਾਓ, ਹੁਕਮ ਕਰੋ। ਉਹਨੂੰ ਨਾ ਤਲਾਕ ਹੋਈ ਦੀ ਜੀ। ਕੀ ਕਰੀ ਜਾਨਾ ਵੇ? ਕੀ ਹੋਇਆ? ਤਲਾਕ ਹੋਈ ਦੀ। ਤਲਾ ਨਹੀਂ ਨਾ ਸ਼ੇਰੀ ਜੀ, ਵੇਖੋ ਤੇ ਸਹੀ ਨਾ ਤੁਸੀਂ, ਮਤਲਬ ਹੁਣ ਮੇਰੇ ਚੰਨ ਵਰਗੇ ਭਰਾ ਲਈ ਹੁਣ ਤਲਾਕ ਯਾਫਤਾ ਹੀ ਰਹਿ ਗਏ। ਕੋਈ ਕੁਆਰੀ ਸੋਹਣੀ ਸੁਲੱਖੀ ਕੁੜੀ ਲੱਭ ਕੇ ਦਿਓ, ਕੋਈ ਜਿਹੜੀ ਮਤਲਬ ਹਾਲੇ ਕੋ 16-17 ਸਾਲਾਂ ਦੀ ਹੋਵੇ। ਹਾਲੇ ਮੇਰੇ ਭਰਾ ਦੀ ਉਮਰ ਹੀ ਕੀ ਹੈ? ਬਾਕੀ ਨਹੀਂ ਕੋਈ ਗੱਲ ਨਹੀਂ, ਤਲਾਕ ਦੀ ਤਾਂ ਕਿਹੜੀ ਗੱਲ, ਸੋਹਣੀ ਆ, ਖੂਬਸੂਰਤ ਆ, ਪਿਆਰੀ ਆ, ਸਮਝਦਾਰ। ਗੱਲ ਤੇ ਚਲਾਓ, ਕੁੜੀ ਵੇਖਣ ਦੇ ਕਿਹੜਾ ਜੇ ਤੇ ਤੇਰੀ ਠੀਕ ਹੈ। ਮੇਰੀ ਗੱਲ ਸੁਣੋ ਨਾ, ਅਗਰ ਤਲਾਕ ਯਾਫਤਾ ਵੀ ਹੈ ਤੇ ਮਤਲਬ ਕੋਈ ਮਸਲਾ ਨਹੀਂ, ਤੁਸੀਂ ਸਾਨੂੰ ਕੁੜੀ ਵਿਖਾ ਦਿਓ। ਉਹਦਾ ਖਾਨਦਾਨ ਜਿਹੜਾ ਹੀ ਨਾ, ਉਹਦੇ ਵਿੱਚ ਨਾ ਮਾਂ ਉਹਦੀ ਮਰ ਗਈ ਦੀ। ਹਾਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪਿਓ ਜੇ ਬੁੱਢਾ। ਹਾਂ, ਕੋਈ ਗੱਲ, ਠੀਕ ਹੈ, 2 ਭਰਾ ਨੇ, ਠੀਕ ਹੈ, ਉਹਨਾਂ ਦਾ ਹੋਏਗਾ ਵਿਆਹ। ਅੱਛਾ, ਉਹ ਆਪਣੀ ਆਪਣੀਆਂ ਬੀਵੀਆਂ ਨਾਲ ਵੱਖ ਰਹਿੰਦੇ ਆ, ਆਪਣੇ ਆਪਣੇ ਘਰਾਂ ਵਾਲੇ ਆ। ਠੀਕ ਹੈ, ਕੋਈ ਗੱਲ ਨਹੀਂ, ਪੇਕੇ ਵੀ ਨਹੀਂ ਉਹਨੂੰ ਜਾਣਾ ਪੈਣ। ਉਹ ਨਾ ਪਿਓ ਨੂੰ ਪੁੱਛਦੇ ਆ ਤੇ ਨਾ ਆਪਣੀ ਭੈਣ ਨੂੰ ਪੁੱਛਦੇ ਆ। ਠੀਕ ਹੈ, ਇਹ ਤੇ ਬਹੁਤ ਸੋਹਣਾ ਮਸਲਾ ਹੀ ਨਹੀਂ। ਪਿਓ ਵਿਚਾਰਾ ਕਹਿੰਦਾ ਵਾ ਕਿ ਮੇਰੀ ਨਾ ਜੂਦਿਆਂ ਜੀ ਮੇਰੀ ਧੀ ਦੇ ਹੱਥ ਪੀਲੇ ਹੋ ਜਾਣ, ਮੈਨੂੰ ਵਿਦਿਆ ਕਰਦੇ ਆ। ਤੇ ਨਹੀਂ ਜੀ ਸੀ ਗੱਲ, ਉਹ ਨਹੀਂ ਜੀ, ਉਹਨਾਂ ਨੇ ਜਿਹੜਾ ਮਾੜੇ ਆ। ਕੋਈ ਗੱਲ ਨਹੀਂ, ਜੇ ਸਾਨੂੰ ਚਾਹੀਦਾ ਵੀ ਨਹੀਂ ਚਾਹੀਦਾ ਨਹੀਂ ਆ ਭਾਈ ਦਾ, ਕਾਹਦੇ ਵਾਸਤੇ ਇੰਨਾ ਸਮਾਨ ਪਿਆ, ਇੱਥੇ ਚੁੱਕ ਕੇ ਲੈ ਜਾਗੇ ਆਪਣੇ ਘਰ। ਭਾਈ ਤੁਹਾਡੇ ਜੋ ਬੈਠਾ ਨਾ, ਇੱਕ ਤੁਸੀਂ ਮੰਦੇ ਦੇਣਾ। ਹਾਂ, 10 ਸੇਫ ਅਲਮਾਰੀਆਂ ਵੀ ਕੀ ਉਹ ਵੀ ਲੈ ਜਾਓਗੇ ਤੇ ਨਾਲ ਅੱਛਾ, ਤੇ ਡਰੈਸਿੰਗ ਨਾਲ ਆਪਣੀ ਭੈਣ ਨੂੰ ਵੀ ਲੈ ਜੀ। ਹੈ ਮੈਂ ਭੈਣ ਨੂੰ ਵੀ ਲੈ ਜੀ ਨਾਲ। ਕੀ ਪੇ ਕਰਤੇ ਹੋ ਸ਼ੇਰੀ? ਡਰੈਸਿੰਗ ਟੇਬਲ ਮੇਰੇ ਕਮਰੇ ਵਾਲਾ ਲੈ ਕੇ ਜਾਈ, ਜਿਹੜਾ ਨਹੀਂ ਉਹ 3.5 ਲੱਖ ਦਾ ਫਰਨੀਚਰ ਐਤਕੀ ਲਿਆ ਕੇ ਰੱਖਿਆ। ਹਾਂਜੀ ਹਾਂਜੀ, ਉਹ ਤਾਂ ਡਰੈਸਿੰਗ ਟੇਬਲ ਉਹ ਸੋਹਣਾ ਲੱਗ, ਉਹ ਹੀ ਦੇ ਦੇਾਂਗੇ ਇਹਨੂੰ। ਹੈ ਆ ਫ੍ਰਿਜ ਆਪਣੇ ਯਾਦ ਕਰਾਓ। ਬਾਜੀ ਤੁਸੀਂ ਨਵੀਂ ਫ੍ਰਿਜ ਕੱਢ ਲੈਣਾ ਨਾ। ਹਾਂ, ਆਹ ਤੁਹਾਨੂੰ ਚੁਕਾ ਦੇ। ਨਹੀਂ, ਤੁਸੀਂ ਨਵੀਂ ਲੈ ਜਾਣਾ ਹੈ, ਪਈ ਰਹਿਣ ਦਿਓ। ਤੁਸੀਂ ਨਵੀਂ, ਤੈਨੂੰ ਪਤਾ ਹੈ ਤੇਰੇ ਭਾਈ ਤੇਰੇ ਨਾਲ ਕਿੰਨਾ ਪਿਆਰ। ਆਇਓ ਤਾਂ ਮਤਾ ਉੱਥੇ ਦਫਾ ਹੋ ਜਾ, ਚਪੇੜਾ ਨਾ ਖਾਈ ਮੇਰੇ ਕੋਲ। ਨਾ ਕਰਿਆ ਕਰੋ, ਤੁਹਾਡੇ ਪੁੱਤਰਾਂ ਵਰਗਾ ਵੇ, ਕੀ ਕਰ ਵਰਗਾ ਵਾ ਨਾ, ਪੁੱਤਰ ਤੇ ਨਹੀਂ। ਜਿੱਥੇ ਮੈਂ ਇੰਨੀਆਂ ਚੀਜ਼ਾਂ ਜੋ ਝੁਕਾਉਣੀਆਂ ਨੇ, ਮੈਂ ਇਹਦੀ ਬਜਾਏ ਮੈਂ ਆਪਣੀ ਭੈਣ ਦਾ ਵਿਆਹ ਨਾ ਕਰਦਾ ਧੀ ਤੇ ਮੈਂ ਉਨਾ ਹੀ ਦੇਣਾ ਵਾ। ਨਾ ਕਰਿਆ ਕਰੋ ਨਾ ਸ਼ੇਰੀ, ਮੇਰੇ ਭਰਾ ਦਾ ਵਿਆਹ ਕਰਾਓ ਕਰਦਾ ਨਹੀਂ। ਤੁਸੀਂ ਸੀਰੀਅਸ ਨਹੀਂ ਹੁੰਦੇ ਦੋਵੇਂ। ਮੈਂ ਸੀਰੀਅਸ ਹਾਂ, ਮੈਂ ਸੀਰੀਅਸ ਆ ਤੇ ਤੁਸੀਂ ਸੀਰੀਅਸ ਨਹੀਂ ਹੋ। ਮੈਂ ਤੁਹਾਨੂੰ ਕਹਿ ਰਹੀ ਹਾਂ ਸਾਨੂੰ ਰਿਸ਼ਤਾ ਵਿਖਾਓ। ਉਹਨਾਂ ਨੇ 2 ਕੱਪੜੇ ਦੀ ਕੁੜੀ ਵਿਦਿਆ ਕਰਨੀ ਜੀ। ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਨਾ ਆਪਣੀ ਮਾਂ ਨਾਲ ਕਰ ਲੈ ਸਲਾਹ, ਠੀਕ ਹੈ, ਜੇ ਕਹਿੰਦੇ ਹੋ ਤਾਂ ਫਿਰ ਮੈਂ ਰਿਸ਼ਤੇ ਦੀ ਗੱਲ ਚਲਾਵਾਂ ਉਹਨਾਂ ਨਾਲ। ਠੀਕ ਹੈ, ਹਾਂ ਚਲਾਓ ਚਲਾਓ, ਮਸਲਾ ਹੀ ਨਹੀਂ ਭਾਈ ਦਾ, ਕਿਹੜੀ ਗੱਲ ਆ। ਸਟਾਰਟ ਆ ਵੇਖੋ ਕਿੱਡਾ ਸੋਹਣਾ ਲੱਗ। ਉੱਥੇ ਬਹਿ ਜਾ, ਮੈਂ ਬਾਡੀ ਵਿਖਾ ਜ਼ਰਾ ਇਹਨਾਂ ਨੂੰ, ਆਪਣੀ ਬਾਡੀ ਜ਼ਰਾ ਡੋਲੇ ਛੁੱਟਿਆ। ਮੈਂ ਨਹੀਂ ਕਰਾਣਾ। 6 ਪੈਕ ਤੂੰ ਰਹਿਣ ਦੇ, ਤੂੰ ਮੈਨੂੰ ਮਿਲਕ ਪੈਗੀ ਵਿਖਾ ਦੇ। ਉਹ ਤੂੰ ਮਾੜ ਡੋਲੇ ਚੈੱਕ ਕਰੋ ਭਾਈ ਮੇਰੇ। ਮਤ ਉੱਥੇ ਨਾ ਕਰੋ, ਕੀ ਕਰਦੇ ਹੋ ਭਰਾ? ਮੇਰਾ ਦੰਦ ਕੱਢ ਦੇ ਨਾ, ਐ ਕਰਕੇ ਐਪਸ ਵਿਖਾ ਰਹੇ ਆ ਤੁਹਾਨੂੰ, ਆਪਣੇ ਐਪ ਡੋਲੇ ਵਿਖਾ ਰਹੇ ਆ ਤੁਹਾਨੂੰ। ਕੀ ਹੋ ਗਿਆ ਤੁਹਾਨੂੰ? ਤੁਸੀਂ ਹਰ ਵਾਰੀ ਇੰਜ ਹੀ ਕਰਦੇ। ਮੈਂ ਤੇਰਾ ਰਿਸ਼ਤਾ ਕਰਾਉਣਾ ਵਾ, ਉਹਨਾਂ ਨੇ ਕਹਿੰਦਾ ਬਾਂਦਰ ਫੜ ਕੇ ਲੈ ਆਇਆ ਵਾ। ਬਾਹਰ ਹੁੰਦਾ ਤਾਂ ਬਾਂਦਰ ਹੀ ਹੁੰਦਾ। ਤੁਸੀਂ ਬਾਡੀ ਬਿਲਡਰ ਕਰਦੇ ਨੇ ਇੰਜ ਜਿਵੇਂ ਉਹ ਕਰ ਰਹੇ ਆ, ਤੁਹਾਨੂੰ ਪਤਾ ਜਿਮ ਜੁਆਇਨ ਕੀਤਾ ਉਹਨੇ। ਆ ਦੇਖੋ ਭਾਈ, ਓਏ ਓ ਮੇਰੇ ਉੱਥੇ ਚੱਲ ਅੱਜ ਰਿਸ਼ਤਾ ਐਨੇ ਭਾਈ ਤੁਸੀਂ ਜੈਲਸ ਹੁੰਦੇ ਮੇਰੀ ਬਾਡੀ ਵੇਖ। ਨਹੀਂ, ਮੇਰੀ ਗੱਲ ਸੁਣੋ ਨਾ, ਆਪਾਂ ਇੰਜ ਕਰਦੇ ਆ, ਆਪਾਂ ਰਿਸ਼ਤਾ ਵੇਖ ਲੈਂਦੇ ਆ। ਰਿਸ਼ਤਾ ਵੇਖਣ ਚ ਕੀ ਹਰਜ ਹੈ? ਜੇ ਜੀ ਐਨੀ ਹਰਕਤਾਂ ਮੈਂ ਰਿਸ਼ਤਾ ਨਹੀਂ ਨਹੀਂ ਰਿਸ਼ਤਾ